ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ ਜੀ ਤੇ ਦੱਸਣਗੇ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਆ, ਕੀ ਕੁਝ ਚੱਲ ਰਿਹਾ, ਉਸ ਤੇ ਕਰਾਂਗੇ ਗੱਲਬਾਤ। ਤੇ ਆਪਾਂ ਗੱਲਬਾਤ ਕਰਾਂਗੇ ਜਿਹੜੀਆਂ ਵੀ ਖਬਰਾਂ ਆਉਂਦੀਆਂ ਉਹਨਾਂ ਤੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ 4082722500, ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੂਬਾ ਸਿਟੀ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਬਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ, ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਜਿਸ ਤਰ੍ਹਾਂ ਪਹਿਲਾਂ ਵੀ ਗੱਲਬਾਤ ਕਰਦੇ ਰਹੇ ਹਾਂ ਕਿ ਪਟਨਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 'ਤੇ ਜਿਹੜੀਆਂ ਸੰਗਤਾਂ ਆ ਉੱਥੇ ਉਹਨਾਂ ਨੇ ਰਿਕਾਰਡ ਤੋੜਿਆ। ਬਿਲਕੁਲ ਜੀ, ਜਿੰਨੀਆਂ ਕੁ ਸ਼ਤਾਬਦੀਆਂ ਪਿਛਲੇ ਸਮੇਂ ਦੇ ਦੌਰਾਨ ਮਨਾਈਆਂ ਗਈਆਂ ਨੇ ਜੀ, ਉਹਨਾਂ ਤੋਂ ਇਹ ਸਾਰਾ ਜਿਹੜਾ ਜੀ ਇਹ ਰਿਕਾਰਡ ਟੁੱਟ ਗਿਆ। ਜਿੰਨੀ ਸੰਗਤ ਵੱਡੀ ਗਿਣਤੀ ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਜਿਹੜੀ ਹੈ ਜੀ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਵਾਸਤੇ ਸ਼ਾਮਲ ਹੋ ਰਹੀ ਹੈ। 10 ਲੱਖ ਦੇ ਕਰੀਬ ਹੁਣ ਤੱਕ ਜਿਹੜੇ ਆ ਜੀ ਉਹ ਸ਼ਰਧਾਲੂ ਜਾ ਚੁੱਕੇ ਹੋਏ ਨੇ ਜੀ। ਇਹ ਨਾ ਸਿਰਫ ਪੰਜਾਬ ਤੋਂ ਨੇ, ਬਲਕਿ ਵੱਡੀ ਗਿਣਤੀ ਦੇ ਵਿੱਚ ਕੋਲਕਾਤਾ, ਉੜੀਸਾ, ਮੁੰਬਈ, ਕਾਨਪੁਰ, ਸਾਰੀ ਜਗ੍ਹਾ ਤੋਂ ਜਿਹੜੇ ਸਿੱਖ ਸੰਗਤ ਆ ਜੀ ਇੱਥੇ ਪਹੁੰਚ ਰਹੀ ਹੈ। ਪੰਜਾਬ ਤੋਂ ਕੋਈ 150 ਦੇ ਕਰੀਬ ਬੱਸਾਂ, 10 ਟ੍ਰੇਨਾਂ ਜਿਹੜੀਆਂ ਜੀ ਉਹ ਗਈਆਂ ਨੇ ਉੱਥੇ। ਕੋਲਕਾਤਾ ਤੋਂ 25, ਉੜੀਸਾ ਤੋਂ 5 ਬੱਸਾਂ ਜਿਹੜੀਆਂ ਜੀ ਉਹ ਗਈਆਂ ਨੇ। ਹਾਲਾਤ ਉੱਥੇ ਇਹ ਨੇ ਜੀ ਕਿ 3 ਟੈਂਟ ਸਿਟੀ ਜਿਹੜੇ ਬਣਾਏ ਗਏ ਆ, ਬਹੁਤ ਵੱਡੇ, ਇਹ ਸਰਕਾਰ ਦੇ ਵੱਲੋਂ ਬਣਾਏ ਗਏ। ਅੱਗੇ ਮੈਂ ਇੱਕ ਦਿਨ ਜਾਣਕਾਰੀ ਦਿੱਤੀ ਸੀਗੀ, ਇਹ ਤਿੰਨੋਂ ਟੈਂਟ ਸਿਟੀ ਜਿਹੜੇ ਨੇ ਜੀ ਉਹ ਨੱਕੋ ਨੱਕ ਭਰ ਗਏ ਨੇ। ਜਿਹੜੇ ਆਰਜ਼ੀ ਪ੍ਰਬੰਧ ਨੇ ਉਹ ਕੀਤੇ ਜਾ ਰਹੇ ਨੇ। ਬਾਲ ਲੀਲਾ, ਜੌਹਰੀ ਨਿਵਾਸ, ਗੁਰੂ ਤੇਗ ਬਹਾਦਰ ਨਿਵਾਸ, ਸਾਰੇ ਸਰਾਵਾਂ ਜਿਹੜੀਆਂ ਜੀ ਉਹ ਭਰ ਗਈਆਂ ਨੇ। ਲੋਕ ਜਿਹੜੇ ਨੇ ਉਹ ਸਰਾਵਾਂ ਦੇ ਬਾਹਰ ਬਰਾਂਡਿਆਂ ਦੇ ਵਿੱਚ ਜਿਹੜਾ ਜੀ ਉਹ ਬੈਠੇ ਹੋਏ ਨੇ, ਪਰ ਕੋਈ ਕਿਸੇ ਕਿਸਮ ਦੀ ਜਿਹੜੀ ਸ਼ਿਕਾਇਤ ਵਗੈਰਾ ਜੀ ਲੋਕ ਬਹੁਤੀ ਨਹੀਂ ਕਰ ਰਹੇ। ਉੱਥੇ ਜਿਹੜੇ ਨਤਮਸਤਕ ਹੋਣ ਦੇ ਵਾਸਤੇ ਸਿਆਸੀ ਲੋਕਾਂ ਦੀ ਆਮਦ ਜਿਹੜੀ ਹੈ ਜੀ ਉਹ ਵੀ ਸ਼ੁਰੂ ਹੋਈ ਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਕੱਲ੍ਹ ਜਿਹੜਾ ਜੀ ਉੱਥੇ ਮੱਥਾ ਟੇਕਿਆ ਜਾ ਕੇ ਪਟਨਾ ਸਾਹਿਬ ਦੇ ਵਿੱਚ। ਔਰ ਇਹਨਾਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਜੀ ਉਹ ਵੀ ਜਾਣਗੇ, ਪ੍ਰਕਾਸ਼ ਸਿੰਘ ਬਾਦਲ ਹੋਰੀ ਜਾਣਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ 5 ਤਰੀਕ ਨੂੰ ਜਿਹੜਾ ਜੀ ਇੱਥੇ ਪਟਨਾ ਸਾਹਿਬ ਦੇ ਵਿੱਚ ਜਿਹੜਾ ਉਹ ਜਾਣਗੇ। ਜਿਹੜੇ ਜਥੇਦਾਰ ਨੇ ਉਹਨਾਂ ਦੀ ਜਿਹੜੀ ਵੀ ਉਹ ਵੀ ਆਮਦ ਉੱਥੇ ਸ਼ੁਰੂ ਹੋ ਗਈ ਆ। ਉਹ ਆਪਣਾ ਜਿਹੜਾ ਜੀ ਵੈਸੇ ਵੱਖਰੀ ਤੌਰ ਦੇ ਉੱਤੇ ਜਿਹੜਾ ਟਿੰਡ ਜਕਾਨਾ ਜਿਹੜਾ ਜੀ ਉਹ ਪਾਈ ਬੈਠੇ ਨੇ ਕਿ ਕਿਹੜਾ ਉੱਥੇ ਜਾਊਗਾ, ਸਿਕਿਉਰਿਟੀ ਦਾ ਜਿਹੜਾ ਜੀ ਕੀ ਹੋਊਗਾ, ਉਹ ਧਮਕੀਆਂ ਵਗੈਰਾ ਆਪਣੀ ਜਗ੍ਹਾ ਦਿੱਤੇ। ਪਰ ਸੰਗਤ ਦੇ ਵਿੱਚ ਜਿਹੜਾ ਉਤਸ਼ਾਹ ਹੈ ਜੀ ਉਹ ਬਹੁਤ ਵੱਡਾ ਕਿਹਾ ਜਾ ਰਿਹਾ। ਸੋ ਜਿਹੜੀਆਂ ਵੱਡੀਆਂ ਸ਼ਤਾਬਦੀਆਂ ਮਨਾਈਆਂ ਗਈਆਂ ਨੇ ਹੁਣ ਤੱਕ, ਉਹਨਾਂ ਦੇ ਵਿੱਚੋਂ ਸ਼ਾਇਦ ਹੋ ਸਕਦਾ ਜੀ ਕਿ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇਹਦੇ ਵਿੱਚ ਪਹੁੰਚਣ ਵਾਲੀ ਹੋ ਜਾਏਗੀ। ਜੀ ਬਿਲਕੁਲ ਇਸੇ ਤਰ੍ਹਾਂ ਸੁਣਦੇ ਆ ਕਿ ਪ੍ਰਬੰਧ ਵੀ ਵੈਸੇ ਉਹਨਾਂ ਨੇ ਬਹੁਤ ਵਧੀਆ ਕੀਤੇ ਹੋਏ ਸੀ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਬਲਵਿੰਦਰ ਸਿੰਘ ਭੂੰਦੜ ਦੀ। ਉਹਨਾਂ ਨੇ ਤਾਂ ਉਹਨਾਂ ਦੇ ਹੋਰ ਬੰਦਿਆਂ ਨੇ ਕਹਿੰਦੇ ਰਲ ਕੇ ਜਿਹੜੇ ਕੰਮ ਆ ਉਹਨਾਂ ਨੂੰ ਕੁੱਟਿਆ। ਇਹਨਾਂ ਦੀ ਨਾ ਬਾਹ ਮਾਰਦਾ ਨਾ ਲੱਤ ਮਾਰਦਾ, ਜਦੋਂ ਰੱਬ ਮਾਰਦਾ ਮੱਤ ਮਾਰਦਾ। ਤੋ ਇਹ ਮੱਤ ਜਿਹੜੀ ਹੈ ਨਾ ਜੀ ਉਹ ਵੱਜੀ ਹੋਈ ਹੈ। ਜਿਹੋ ਜਿਹੀਆਂ ਘਟਨਾਵਾਂ ਦਰ ਘਟਨਾਵਾਂ ਡੇਲੀ ਆਪਾਂ ਜਿਹੜੀਆਂ ਉਹ ਕਵਰ ਵੀ ਕਰਦੇ ਹਾਂ ਜੀ, ਕਿਤੇ ਨਾ ਕਿਤੇ ਰੂਪ ਦੇ ਵਿੱਚ ਲੀਡਰਾਂ ਦੇ ਕੰਨਾਂ ਦੇ ਉੱਤੇ ਜੂੰ ਜਿਹੜੀ ਹੈ ਨਾ ਜੀ ਉਹ ਸਰਕ ਨਹੀਂ ਰਹੀ ਜੀ। ਉਹਨਾਂ ਦਾ ਹੰਕਾਰ ਵਾਲੀ ਜਿਹੜੀ ਪ੍ਰਵਿਰਤੀ ਉਸੇ ਤਰੀਕੇ ਦੇ ਨਾਲ ਜਾਰੀ ਹੈ ਜੀ। ਦੋਸ਼ ਇਹ ਲਾਇਆ ਗਿਆ, ਅਕਾਲੀਆਂ ਨੇ ਲਾਇਆ ਮਜ਼ਦੂਰਾਂ ਦੇ ਉੱਤੇ ਕਿ ਇਹ ਸਮਾਗਮ ਦੇ ਵਿੱਚ ਦਾਰੂ ਪੀ ਕੇ ਆ ਗਏ ਤੇ ਇਹਨਾਂ ਨੇ ਬਲਵਿੰਦਰ ਸਿੰਘ ਭੂੰਦੜ ਜਿਹੜੇ ਰਾਜ ਸਭਾ ਮੈਂਬਰ ਨੇ, ਸੀਨੀਅਰ ਅਕਾਲੀ ਆਗੂ ਨੇ, ਉਹਨਾਂ ਦੇ ਨਾਲ ਬਦਤਮੀਜ਼ੀ ਜਿਹੜੀ ਹੈ ਜੀ ਉਹ ਕੀਤੀ। ਜਦੋਂ ਕਿ ਅਸਲ ਕਹਾਣੀ ਜਿਹੜੀ ਹੈ ਜੀ ਇਹ ਦੱਸੀ ਦੀ ਆ ਕਿ ਇਹਨਾਂ ਮਜ਼ਦੂਰਾਂ ਦੇ ਕੁਝ ਜਿਹੜੇ ਆਗੂ ਸੀਗੇ, ਉਹਨਾਂ ਨੇ ਵਣ ਵਿਭਾਗ ਮਾਨਸਾ ਦੇ ਵਿੱਚ ਲੱਖਾਂ ਰੁਪਈਏ ਦਾ ਜਿਹੜਾ ਘਪਲਾ ਹੋਇਆ ਸੀਗਾ ਉਹਦੇ ਸੰਬੰਧੀ ਅਕਾਲੀ ਆਗੂ ਨੂੰ ਸਵਾਲ ਕਰ ਦਿੱਤੇ ਕਿ ਇਹਦੇ ਸੰਬੰਧੀ ਤੁਸੀਂ ਕੀ ਕੀਤਾ ਜੀ, ਕਿੱਥੋਂ ਜਿਹੜੀ ਹੈ ਜੀ ਉਹ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰਵਾਈ ਆ। ਇੰਨਾ ਸੁਣਨ ਦੀ ਜਿਹੜੀ ਦੇਰ ਸੀਗੀ ਜੀ, ਬਲਵਿੰਦਰ ਸਿੰਘ ਭੂੰਦੜ ਤੇ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਇਹਨਾਂ ਜਿਹੜੇ ਸਵਾਲ ਕਰਨ ਵਾਲੇ ਸੀ ਉਹਨਾਂ ਦੇ ਉੱਤੇ ਹਮਲਾ ਕਰਤਾ। ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਹੈ ਜੀ ਉਹ ਸੱਟ ਕੁਝ ਮਜ਼ਦੂਰਾਂ ਦੇ ਜਿਹੜੀ ਉਹ ਮਾਰੀ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਜੀ ਉਹ ਕਰਵਾਇਆ ਗਿਆ। ਐਕਚੁਅਲੀ ਇਹ 78 ਲੱਖ ਰੁਪਈਏ ਦਾ
ਘਪਲਾ ਹੈ ਜੀ ਵਣ ਵਿਭਾਗ ਦਾ, ਜਿਹੜਾ ਕਿ ਗਬਨ ਹੋਇਆ ਸੀਗਾ ਜੀ। ਔਰ ਜਿਹੜੇ ਇਹ ਮਜ਼ਦੂਰ ਨੇ ਜੀ, ਇਹਨਾਂ ਦੀ ਕੁੱਟਮਾਰ ਸਿਰਫ ਇਸ ਕਰਕੇ ਕੀਤੀ ਗਈ ਕਿ ਉਹਨਾਂ ਨੇ ਜਿਹੜਾ ਜੀ ਇਹ ਸਵਾਲ ਕਿਉਂ ਪੁੱਛ ਲਿਆ। ਬਲਵਿੰਦਰ ਸਿੰਘ ਭੂੰਦੜ ਹੋਰਾਂ ਦਾ ਮੁੰਡਾ ਜਿਹੜਾ ਵਿਧਾਨ ਸਭਾ ਤੋਂ ਅਕਾਲੀ ਦਲ ਦਾ ਉਮੀਦਵਾਰ ਹੈ ਜੀ, ਇਹਦੇ ਅਧੀਨ ਹੀ ਇਹ ਪਿੰਡ ਆਉਂਦਾ ਦੂਲੋਵਾਲ, ਜਿੱਥੇ ਕਿ ਇਹ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ ਗਈ ਆ। ਤੋ ਜਿਹੜੇ ਜੰਗਲਾਤ ਕਾਮਿਆਂ ਦੇ ਵੱਲੋਂ ਸੀਗਾ ਆਪਣੇ ਮੰਗਾਂ ਦੇ ਵਿਭਾਗ ਦੇ ਉੱਤੇ 78 ਲੱਖ ਦੇ ਗਬਨ ਨੂੰ ਲੈ ਕੇ 48 ਦਿਨਾਂ ਤੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਜਿਹੜਾ ਉਹ ਦਿੱਤਾ ਹੋਇਆ। ਸੋ ਇਹ ਉਹਦੇ ਨਾਲ ਇਸ ਕਰਕੇ ਰਲਦੀ ਗੱਲ ਹੈ ਜੀ ਕਿ 48 ਦਿਨ ਹੋ ਗਏ, ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ। ਜੇ ਉੱਥੇ ਬਲਵਿੰਦਰ ਸਿੰਘ ਭੂੰਦੜ ਹੋਰੀ ਆ ਗਏ, ਉਹਨਾਂ ਨੂੰ ਜਿਹੜਾ ਜੀ ਉਹ ਪੁੱਛ ਲਿਆ ਤੇ ਇਹ ਕਹਿ ਦਿੱਤਾ ਗਿਆ ਜੀ ਕਿ ਸ਼ਰਾਬ ਪੀ ਕੇ ਆਏ ਸੀਗੇ ਤੇ ਸਮਾਗਮ ਦੇ ਵਿੱਚ ਵਿਘਨ ਪਾਉਣਾ ਚਾਹੁੰਦੇ ਸੀ। ਜੀ ਕੋਈ ਵੀ ਬਹਾਨਾ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਅਕਾਲੀ ਸਿਆਸਤ ਤੇ ਸੁਪਰੀਮ ਕੋਰਟ ਦਾ ਫੈਸਲਾ ਅਸਰ ਪਾਉਣ ਵਾਲਾ ਜੀ। ਐਕਚੁਅਲੀ ਜੀ ਸੁਪਰੀਮ ਕੋਰਟ ਦਾ ਇਹ ਬੜਾ ਵੱਡਾ ਫੈਸਲਾ ਹੈ ਜੀ। ਕਿਸੇ ਨੂੰ ਇਹ ਲੱਗਦਾ ਹੋਵੇ ਕਿ ਅਜੇ ਸ਼ਾਇਦ ਇਹਦਾ ਕੋਈ ਵੱਡਾ ਅਸਰ ਨਾ ਹੋਵੇ, ਪਰ ਬਹੁਤ ਅਹਿਮ ਫੈਸਲਾ ਹੈ। ਅਕਾਲੀ ਦਲ ਜਿਹੜਾ ਜੀ ਉਹ ਕਿਉਂਕਿ ਧਰਮ ਦੀ ਰਾਜਨੀਤੀ ਹੀ ਕਰਦਾ ਰਿਹਾ, ਧਰਮ ਦੇ ਨਾਂ ਤੇ ਰਾਜਨੀਤੀ ਜਿਹੜੀ ਹੈ ਜੀ ਉਹ ਕਰਦਾ ਰਿਹਾ। ਜਿਹੜੇ 5 ਰਾਜਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਨਿਰਸੰਦੇਹ, ਉੱਥੇ ਇਹਨੇ ਜਿਹੜਾ ਜੀ ਬਹੁਤ ਵੱਡਾ ਅਸਰ ਪਾਉਣਾ। ਪਰ ਅਕਾਲੀ ਦਲ ਕਿਉਂਕਿ ਧਰਮ ਦੀ ਰਾਜਨੀਤੀ ਕਰਦਾ, ਇਸ ਕਰਕੇ ਸੁਪਰੀਮ ਕੋਰਟ ਦਾ ਇਹ ਆਇਆ ਅਹਿਮ ਫੈਸਲਾ ਜਿਹੜਾ ਜੀ, ਜਿਹਦੇ ਵਿੱਚ ਧਰਮ, ਜਾਤ ਪਾਤ, ਫਿਰਕੇ ਜਾਂ ਭਾਸ਼ਾ ਦੇ ਆਧਾਰ ਦੇ ਉੱਤੇ ਵੋਟਾਂ ਲਈ ਅਪੀਲਾਂ ਕਰਨੀਆਂ ਹੁਣ ਚੋਣ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਭ੍ਰਿਸ਼ਟ ਆਚਰਣ ਦੇ ਘੇਰੇ ਦੇ ਵਿੱਚ ਜਿਹੜਾ ਜੀ ਉਹ ਆ ਜਾਊਗਾ। ਸੁਪਰੀਮ ਕੋਰਟ ਦੇ ਕੋਲੇ ਇਹ ਜਿਹੜਾ ਜੀ ਹੁਣ ਹੱਕ ਹੈ ਜੀ ਕਿ ਜੇ ਕੋਈ ਦੋਸ਼ੀ ਪਾਇਆ ਜਾਂਦਾ ਧਰਮ ਦੇ ਨਾਂ ਦੇ ਉੱਤੇ, ਉਹਨੇ ਵੋਟਾਂ ਦੀ ਮੰਗ ਕੀਤੀ ਆ ਜਾਂ ਜਾਤ ਪਾਤ ਦੇ ਨਾਂ ਦੇ ਉੱਤੇ ਉਹਨੇ ਵੋਟਾਂ ਦੀ ਮੰਗ ਕੀਤੀ ਆ, ਉਹਦੀ ਚੋਣ ਜਿਹੜੀ ਹੈ ਜੀ ਉਹ ਰੱਦ ਕੀਤੀ ਜਾ ਸਕਦੀ ਆ ਉਸ ਬੰਦੇ ਦੀ, ਜਿਹਨੇ ਵੀ ਜਿਹੜਾ ਜੀ ਉਹ ਕੀਤਾ। ਸੋ ਇਹਦੇ ਨਾਲ ਇਹ ਐਕਚੁਅਲੀ ਜਿਹੜੀ 7 ਮੈਂਬਰੀ ਸੰਵਿਧਾਨਕ ਬੈਂਚ ਦੇ ਵਿੱਚ ਜਿਹੜੇ ਚੀਫ ਜਸਟਿਸ ਵੀ ਸ਼ਾਮਲ ਸੀਗੇ, 4-3 ਦੇ ਨਾਲ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 123/3 ਦੇ ਵਿੱਚ ਜਿਹੜਾ ਉਹਦਾ ਧਰਮ ਦੀ ਵਿਆਖਿਆ ਕਰਦਿਆਂ ਹੋਇਆ ਜਿਹੜਾ ਜੀ ਇਹਦੀ ਡਿਟੇਲ ਦੱਸੀ ਗਈ ਆ। ਅਸਲ ਦੇ ਵਿੱਚ ਇਹ ਜਨਹਿਤ ਪਟੀਸ਼ਨ ਸੀਗੀ, ਇੱਕ ਹਿੰਦੂਤਵ ਨੂੰ ਲੈ ਕੇ ਜਿਹੜੀ ਉਹ ਪਾਈ ਗਈ ਸੀ ਕਿ ਇਹਦੇ ਉੱਤੇ ਜਿਹੜੀਆਂ ਜੀ ਵੋਟਾਂ ਮੰਗੀਆਂ ਜਾ ਸਕਦੀਆਂ ਨੇ ਹਿੰਦੂਤਵ ਦੇ ਬਾਰੇ ਦੇ ਵਿੱਚ ਜਾਂ ਨਹੀਂ। ਇਹਦੇ ਉੱਤੇ ਅਹਿਮ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਇਹਦੇ ਹਾਲਾਂਕਿ ਕੁਝ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਇਹਦਾ ਸਵਾਗਤ ਵੀ ਕੀਤਾ, ਪਰ ਜਿਹੜਾ ਅਕਾਲੀ ਦਲ ਹੈ ਉਹ ਜਿਹੜੇ ਜੀ ਬਿਲਕੁਲ ਚੁੱਪ ਕਰਕੇ ਇਸ ਫੈਸਲੇ ਤੋਂ ਬਾਅਦ ਬਹਿ ਗਏ ਨੇ। ਉਹਨਾਂ ਦੇ ਵੱਲੋਂ ਕੋਈ ਪ੍ਰਤੀਕਰਮ ਜਿਹੜਾ ਜੀ ਉਹ ਨਹੀਂ ਆਇਆ, ਕਿਉਂਕਿ ਉਹਨਾਂ ਦੀ ਤਾਂ ਰਾਜਨੀਤੀ ਜਿਹੜੀ ਲੈ ਦੇ ਕੇ ਜੇ ਕਿਹਾ ਜਾਵੇ ਕਿ ਇਹਦੇ ਆਲੇ ਦੁਆਲੇ ਹੀ ਜਿਹੜੀ ਉਹ ਘੁੰਮਦੀ ਆ, ਜਿਹਦੇ ਉੱਤੇ ਹੁਣ ਵੱਡਾ ਅਸਰ ਪਊਗਾ ਜੀ। ਬਿਲਕੁਲ ਜੀ, ਉਹ ਜਿਹੜਾ ਵੋਟਾਂ ਦੇ ਵੇਲੇ ਪਹਿਲੇ ਤੇ ਚੰਡੀਗੜ੍ਹ ਹੁੰਦਾ ਸੀ ਜਾਂ ਸਿੱਖ ਪੰਥ ਨੂੰ ਖਤਰਾ ਸੀ, ਉਹ ਮੇਰੇ ਖਿਆਲ ਦੇ ਵਿੱਚ ਹੁਣ ਬੰਦ ਹੋ ਜਾਊਗਾ ਸਾਰਾ ਕੁਝ। ਤੇ ਅੱਗੇ ਆਪਾਂ ਕਾਂਗਰਸ ਦੇ ਗੱਲ ਕਰਦੇ ਹਾਂ ਕਿ ਉਹਨਾਂ ਦੇ ਵਿਧਾਇਕਾਂ ਨੇ ਅਸਤੀਫੇ ਦਿੱਤੇ ਸੀਗੇ, ਪਰ ਉਹਨਾਂ ਦੇ ਅਸਤੀਫੇ ਅਜੇ ਤੱਕ ਵੀ ਮਨਜ਼ੂਰ ਨਹੀਂ ਕੀਤੇ ਗਏ। ਇਹ ਬਿਲਕੁਲ ਇਹ ਕਾਂਗਰਸੀ ਵਿਧਾਇਕਾਂ ਦੇ ਵੱਲੋਂ ਦਿੱਤੇ ਗਏ ਜਿਹੜੇ ਅਸਤੀਫੇ ਸੀਗੇ ਉਹਨਾਂ ਦੇ ਉੱਤੇ ਫੈਸਲਾ ਜਿਹੜਾ ਕਰਨ ਦਾ ਅਜੇ ਵੀ ਜਿਹੜਾ ਟਾਲ ਦਿੱਤਾ ਜੀ ਚਰਨਜੀਤ ਸਿੰਘ ਓਠਵਾਲ ਹੋੜਾ ਨੇ। ਤੋ ਇਹ ਉਹਨਾਂ ਨੇ ਜਿਹੜੀ ਇਹਦੀ ਵਿਧਾਨ ਸਭਾ ਦਾ ਜਿਹੜਾ ਸੈਕਟਰੀਏਟ ਹੈ ਜੀ, ਉਹਨਾਂ ਇਹ ਕਹਿਣਾ ਕਿ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਹੇਠ ਕਾਂਗਰਸ ਵਿਧਾਇਕਾਂ ਨੇ 3 ਜਨਵਰੀ ਨੂੰ ਜਿਹੜਾ ਸੀਗਾ ਜੀ ਵਿਧਾਨ ਸਭਾ ਕੰਪਲੈਕਸ ਦੇ ਵਿੱਚ ਆਉਣ ਤੋਂ ਅਸਮਰੱਥਾ ਜਿਹੜੀ ਹੈ ਜੀ ਉਹ ਪ੍ਰਗਟਾਈ ਆ। ਇਹ ਕਿਹਾ ਜੀ ਕਿ ਉਹ ਨਹੀਂ ਆ ਸਕਦੇ, ਹੋਰ ਸਮੇਂ ਦੀ ਮੰਗ ਕੀਤੀ ਹੈ। ਡਰਾਮਾ ਦੇਖੋ ਜੀ ਤੁਸੀਂ ਕਿਹੋ ਜਿਹਾ ਹੈ ਇਹ, ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਪਾਣੀ ਦੇ ਕਰਕੇ ਜਿਹੜੇ ਆ ਜੀ ਉਹ ਅਸਤੀਫੇ ਉਹਨਾਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਕਰਕੇ ਜਿਹੜੇ ਦਿੱਤੇ ਆ, ਉਹ ਅਸਤੀਫਿਆਂ ਦੇ ਬਾਰੇ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਦੇ ਕੋਲੇ ਜਾ ਕੇ ਪੇਸ਼ ਹੋਣ ਦਾ ਸਮਾਂ ਨਹੀਂ ਆ। ਉਹਦਾ ਕਾਰਨ ਹੈ ਜੀ ਪਿੱਛੇ, ਅਸਲ ਦੇ ਵਿੱਚ ਕਾਰਨ ਇਹ ਆ ਜਿਹੜੇ ਇਹ MLA ਨੇ ਇਹਨਾਂ ਨੂੰ ਮਿਲਦੇ ਜਿਹੜੇ ਭੱਤੇ ਨੇ ਕਿਤੇ ਉਹ ਬੰਦ ਨਾ ਹੋ ਜਾਣ। ਉਹ ਭੱਤਿਆਂ ਦੀ ਵਜ੍ਹਾ ਕਰਕੇ ਜਿਹੜਾ ਜੀ ਵੀ ਜੇ ਅਸਤੀਫੇ ਦੇ ਦਿੱਤੇ ਜਦੋਂ ਤੋਂ ਦਿੱਤੇ ਹੋਏ ਆ ਉਦੋਂ ਤੋਂ ਜੇ ਮਨਜ਼ੂਰ ਹੋ ਗਏ ਤਾਂ ਤੇਲ ਪਾਣੀ ਦਾ ਖਰਚਾ ਤੇ ਦੂਜੇ ਤੀਜੇ ਜਿੰਨੇ ਖਰਚੇ ਪੈਂਦੇ ਨੇ ਉਹ ਤਾਂ ਸਾਰੇ ਜਾਂਦੇ ਲੱਗਣਗੇ। ਇਹ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਜਿਹੜਾ ਜੀ ਉਹ ਫੈਸਲਾ ਸੀਗਾ, ਸ਼ਾਇਦ ਰਲ ਮਿਲ ਕੇ ਜਿਹੜਾ ਉਹ ਕੀਤਾ ਗਿਆ ਸੀਗਾ। ਦੂਜੇ ਪਾਸੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੇ ਜਿਹੜੇ ਤਰੀਕੇ ਦੇ ਨਾਲ ਇਹ ਮਾਮਲਾ ਟਾਲਿਆ ਜੀ, ਇਹ ਉਹੀ ਹੈ ਇੰਗਲਿਸ਼ ਦੀ ਜਿਹੜੀ ਕਹਾਵਤ ਵੀ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਡੂ ਯੂਰਸ, ਕਿ ਇਹਨਾਂ ਦੀ ਜਿਹੜੀ ਇਹਦੀ ਮੈਂਬਰੀ ਰੱਦ ਨਾ ਹੋਵੇ। ਚਲੋ ਅਸਤੀਫੇ ਆਪਣੀ ਜਗ੍ਹਾ ਦੇ ਉੱਤੇ ਨੇ ਤੇ ਉਹਨਾਂ ਦੇ ਭੱਤੇ ਵਗੈਰਾ ਜਿਹੜਾ ਜੀ ਕਿਤੇ ਜਾਂਦੇ ਨਾ ਲੱਗਣ, ਜਿਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਗਿਆ। ਸਪੀਕਰ ਨੇ ਅੱਜ ਜਿਹੜੀ ਹੋਣ ਵਾਲੀ ਮੀਟਿੰਗ ਸੀਗੀ ਉਹ ਮੁਲਤਵੀ ਕਰ ਦਿੱਤੀ ਆ। ਤੇ ਉਦੋਂ ਅੱਗੇ ਹੈਰਾਨਗੀ ਵਾਲੀ ਗੱਲ ਇਹ ਆ ਜੀ ਕਿ ਨਵੀਂ ਤਰੀਕ ਕੋਈ ਰੱਖੀ ਨਹੀਂ ਗਈ। ਉਹਦਾ ਕਾਰਨ ਕੀ ਆ ਨਵੀਂ ਤਰੀਕ ਨਾ ਰੱਖਣ ਦਾ?
ਅੱਜ ਚੋਣ ਜ਼ਾਬਤਾ ਲੱਗ ਸਕਦਾ ਜੀ, ਅੱਜ ਨਹੀਂ ਲੱਗਦਾ ਤੇ ਕੱਲ ਨੂੰ ਜਿਹੜਾ ਜੀ ਉਹ ਹਰ ਹਾਲਤ ਦੇ ਵਿੱਚ ਇਹਦੀ ਅਨਾਉਂਸਮੈਂਟ ਹੋ ਜੂਗੀ। ਫਿਰ ਸਪੀਕਰ ਇਹ ਕਹਿਣਗੇ ਲਓ ਜੀ ਚੋਣ ਜ਼ਾਬਤਾ ਲੱਗ ਗਿਆ, ਸਾਨੂੰ ਉਹਨਾਂ ਦੇ ਅਸਤੀਫੇ ਜਿਹੜੇ ਆ ਜੀ ਉਹ ਮਨਜ਼ੂਰ ਕਰਨ ਦੀ ਹੁਣ ਲੋੜ ਹੀ ਨਹੀਂ, ਉਹ ਤਾਂ ਆਟੋਮੈਟਿਕਲੀ ਜਿਹੜਾ ਜੀ ਚਲੇ ਗਏ। ਤੇ ਜਦੋਂ ਤੋਂ ਅਸਤੀਫੇ ਉਹਨਾਂ ਨੇ ਦਿੱਤੇ ਹੋਏ ਸੀਗੇ, ਜਿਹੜੇ ਉਹਨਾਂ ਨੂੰ ਪੈਸੇ ਮਿਲਣੇ ਸੀਗੇ, ਭੱਤੇ ਵਗੈਰਾ ਮਿਲਣੇ ਸੀਗੇ, ਉਹ ਸਾਰੇ ਦੇ ਸਾਰੇ ਲੈਣ ਦੇ ਉਹ ਪੂਰੇ ਹੱਕਦਾਰ ਹੋਣਗੇ। ਬਿਲਕੁਲ ਵਾਕਿਆ ਜੀ। ਵਿੱਚੇ ਕਈ ਇਸ ਤਰ੍ਹਾਂ ਦੇ ਕਾਨੂੰਨ ਵੀ ਪਾਸ ਕੀਤੇ ਜਾ ਰਹੇ ਆ, ਕਈ ਕੁਝ ਪਾਸ ਵੀ ਹੋ ਰਿਹਾ, ਪਰ ਅਸਤੀਫੇ ਵੀ ਮਨਜ਼ੂਰ ਨਹੀਂ ਕੀਤੇ ਗਏ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਸਰਕਾਰ ਦੇ ਭਾਂਡਿਆਂ ਦੀ ਗੱਲ ਚੱਲੀ ਸੀ ਕਿ ਉਹਨਾਂ ਨੇ ਭਾਂਡੇ ਖਰੀਦਣਾ ਆ, ਕੀ ਬਣਿਆ ਉਹਨਾਂ ਦਾ? ਇਹ ਭਾਂਡੇ ਹਾਲ ਦੀ ਘੜੀ ਤਾਂ ਜਿਹੜੇ ਜੀ ਉਹ ਖੜਕਣ ਵਾਲੀ ਗੱਲ ਹੀ ਹੋਈ ਪਈ ਆ। ਪੰਜਾਬ ਦੀਆਂ ਪੰਚਾਇਤਾਂ, ਮਹਿਲਾ ਮੰਡਲਾਂ, NGOs, ਯੂਥ ਕਲੱਬਾਂ ਨੂੰ ਜਿਹੜੇ ਦੀ ਭਾਂਡੇ ਦਿੱਤੇ ਜਾਣੇ ਸੀਗੇ, ਇਹਦੇ ਵਿੱਚ ਕਰੋੜਾਂ ਰੁਪਈਏ ਦਾ ਘਪਲਾ ਜਿਹੜਾ ਜੀ ਉਹ ਹੋਣ ਦਾ ਖਤਰਾ ਮਹਿਸੂਸ ਕਰਦਿਆਂ ਹੋਇਆ ਪੰਜਾਬ ਸਰਕਾਰ ਨੇ ਇਹਦੇ ਸੰਬੰਧੀ ਜਿਹੜਾ ਟੈਂਡਰ ਸੀਗਾ ਉਹਨੂੰ ਰੱਦ ਕਰ ਦਿੱਤਾ ਜੀ। ਭਾਂਡਿਆਂ ਦੀਆਂ ਇਹਨਾਂ ਜਿਹੜੀਆਂ ਦੀ ਬੇਲਾਂ ਦੀ ਵੰਡ ਨੂੰ ਅਕਾਲੀ ਭਾਜਪਾ ਦੀ ਪੇਂਡੂ ਤੇ ਨੀਮ ਸ਼ਹਿਰੀ ਇਲਾਕਿਆਂ ਦੇ ਵੋਟਰਾਂ ਨੂੰ ਲੁਭਾਉਣ ਦੀ ਅਹਿਮ ਕਾਰਵਾਈ ਜਿਹੜਾ ਜੀ ਉਹ ਮੰਨਿਆ ਜਾ ਰਿਹਾ ਸੀਗਾ। ਰਾਜ ਸਰਕਾਰ ਦੇ ਜਿਹੜੇ ਸੂਤਰ ਨੇ ਉਹ ਦੱਸਦੇ ਨੇ ਕਿ 22,500 ਬੇਲਾਂ ਖਰੀਦਣ ਦੇ ਵਾਸਤੇ 90 ਕਰੋੜ ਰੁਪਏ ਦੇ ਟੈਂਡਰ ਨੂੰ ਰੱਦ ਕਰ ਦਿੱਤਾ ਗਿਆ, ਕਿਉਂਕਿ ਟੈਂਡਰ ਦੇ ਮੁਤਾਬਕ ਭਾਂਡੇ ਸਪਲਾਈ ਕਰਨ ਲਈ ਸਿਰਫ ਸੰਗਰੂਰ ਆਧਾਰਿਤ ਇੱਕ ਕੰਪਨੀ ਯੋਗ ਪਾਈ ਗਈ ਸੀਗੀ। ਕੰਪਨੀ ਦੇ ਵੱਲੋਂ ਭਾਂਡੇ ਸਪਲਾਈ ਕਰਨ ਦੇ ਵਾਸਤੇ ਮੰਗੀ ਗਈ ਪ੍ਰਤੀ ਬੇਲ 8,000 ਰੁਪਏ ਦੀ ਕੀਮਤ ਵੀ ਰਾਜ ਸਰਕਾਰ ਦੀ ਕਮੇਟੀ ਦੇ ਵੱਲੋਂ ਜਿਹੜੀ ਉਹ ਤੈਅ ਕੀਤੀ ਗਈ ਲਾਗਤ ਤੋਂ ਵੱਧ ਸੀਗੀ। ਸਿਕੰਦਰ ਸਿੰਘ ਮਲੂਕੇ ਨੇ ਇਹ ਟੈਂਡਰ ਰੱਦ ਕੀਤੇ ਜਾਣ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਆ ਕਿ ਇੱਕੋ ਕੰਪਨੀ ਯੋਗ ਪਾਏ ਜਾਣ ਦੇ ਉੱਤੇ ਤੇ ਦੂਜਾ ਉਹਦੀ ਮੰਗੀ ਕੀਮਤ ਜ਼ਿਆਦਾ ਹੋਣ ਕਰਕੇ ਇਹ ਟੈਂਡਰ ਜਿਹੜੇ ਆ ਜੀ ਉਹ ਰੱਦ ਕੀਤੇ ਜਾ ਰਹੇ ਨੇ। ਇਹਦੇ ਪਿੱਛੇ ਕਹਾਣੀ ਕੋਈ ਨਾ ਕੋਈ ਜਿਹੜੀ ਉਹ ਹੋਰ ਵੀ ਹੋ ਸਕਦੀ ਹੈ। ਕਹਾਣੀ ਇਹ ਹੋ ਸਕਦੀ ਹੈ ਕਿ ਕਿਸੇ ਹੋਰ ਕੰਪਨੀ ਨੂੰ ਜਿਹੜਾ ਜੀ ਇਹ ਦਿੱਤਾ ਜਾ ਸਕਦਾ ਹੈ। ਹਰੇਕ ਬੇਲ ਦੀ ਕੀਮਤ 32,000 ਰੁਪਏ ਮਿੱਥੀ ਗਈ ਸੀ, ਪਰ ਕੰਪਨੀ ਨੇ 40,000 ਰੁਪਇਆ ਜਿਹੜਾ ਜੀ ਉਹ ਮੰਗਿਆ। ਭਾਂਡੇ ਸਪਲਾਈ ਕਰਨ ਦੇ ਵਾਸਤੇ ਜਿਹੜੀ ਸੰਗਰੂਰ ਦੀ ਕੰਪਨੀ ਆ ਮਿੱਤਲ ਟਰੇਡਰਸ, ਇਹ ਉਹੀ ਆ ਜੀ ਜਿਹਨੇ 2013 ਦੇ ਵਿੱਚ ਬੜੇ ਮਸ਼ਹੂਰ ਕਿਤਾਬ ਘਪਲੇ ਦੇ ਵਿੱਚ ਇਹ ਸ਼ਾਮਲ ਸੀਗੀ। ਉਦੋਂ ਸਿਕੰਦਰ ਸਿੰਘ ਮਲੂਕਿਆ ਹੋਰੀ ਸਿੱਖਿਆ ਮੰਤਰੀ ਸਨ ਤੇ ਇਹ ਸਾਰਾ ਕੁਝ ਤੁਹਾਨੂੰ ਯਾਦ ਹੋਣਾ ਜੀ। ਕਾਹਨ ਸਿੰਘ ਪੰਨੂ ਜਦੋਂ ਕਿ ਸਿੱਖਿਆ ਵਿਭਾਗ ਦੇ ਵਿੱਚ ਉਹ ਡਾਇਰੈਕਟਰ ਸਨ, ਉਦੋਂ ਇਹ ਘਪਲਾ ਜਿਹੜਾ ਜੀ ਉਹ ਸਾਹਮਣੇ ਆਇਆ ਸੀ। ਮੇਰਾ ਖਿਆਲ ਇਹ ਤੋਂ ਅੱਗੇ ਦੱਸਣ ਦੀ ਜ਼ਰੂਰਤ ਨਹੀਂ ਜੀ, ਸਾਰਾ ਹੀ ਕਹਾਣੀ ਜਿਹੜੀ ਆ ਉਹ ਲੋਕਾਂ ਨੂੰ ਸਮਝ ਆ ਜਾਊਗੀ ਕਿ ਪਰਦੇ ਦੇ ਪਿੱਛੇ ਕੀ ਹੋ ਰਿਹਾ। ਇੱਕ ਅੱਧਾ ਦਿਨ ਆ ਜੀ, ਜੇ ਤਾਂ ਇਹਦੇ ਵਿੱਚ ਕਿਸੇ ਹੋਰ ਕੰਪਨੀ ਨੂੰ ਇਹ ਟੈਂਡਰ ਦੇ ਦਿੱਤਾ ਜਾਂਦਾ ਜਾਂ ਉਹਨੂੰ ਹੀ ਇਹ ਕਹਿ ਕੇ ਦੇ ਦਿੱਤਾ ਜਾਂਦਾ ਕਿ ਹੋਰ ਕਿਸੇ ਵੱਲੋਂ ਆਈ ਨਹੀਂ, ਤੇ ਫਿਰ ਕਲੀਅਰ ਹੈ ਜੀ ਕਹਾਣੀ। ਨਹੀਂ ਤਾਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਇਹ ਟੈਂਡਰ ਧਰੇ ਧਰਾਏ ਜਿਹੜੇ ਉਹ ਰਹਿ ਜਾਣੇ ਨੇ ਜੀ। ਹਾਂ ਬਿਲਕੁਲ ਜੀ। ਕਾਹਨ ਸਿੰਘ ਪੰਨੂ ਬਾਰੇ ਉਦੋਂ ਵੀ ਬਹੁਤ ਗੱਲਾਂ ਹੋਈਆਂ ਸੀਗੀਆਂ, ਇਹਨਾਂ ਨੇ ਬਹੁਤ ਕੁਝ ਕੀਤਾ ਸੀਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਚੋਣ ਪ੍ਰਚਾਰ ਦੇ ਵਿੱਚ। ਚੋਣ ਪ੍ਰਚਾਰ ਸਾਰੀਆਂ ਪਾਰਟੀਆਂ ਕਰ ਰਹੀਆਂ ਪੰਜਾਬ ਦੇ ਵਿੱਚ, ਤੇ ਕਿਹੜੀ ਪਾਰਟੀ ਅੱਗੇ ਆ ਤੇ ਕਿਹੜੀ ਪਾਰਟੀ ਜਿਹੜੀ ਆ ਉਹ ਫਾਡੀ ਹੈ ਜੀ? ਇਸ ਵੇਲੇ ਜੇ ਚੋਣ ਪ੍ਰਚਾਰ ਦੀ ਆਪਾਂ ਗੱਲ ਕਰੀਏ ਤੇ ਜਿਹੜੀ ਸਰਗਰਮੀ ਆ ਪੰਜਾਬ ਦੇ ਵਿੱਚ ਉਹ ਦਿਸਦੀ ਆ ਜੀ ਸਿਰਫ ਆਮ ਆਦਮੀ ਪਾਰਟੀ ਦੀ। ਕਾਂਗਰਸ ਜਿਹੜੀ ਹੈ ਜੀ ਉਹ ਬੈਠੀ ਦਿੱਲੀ ਹੈ ਇਸ ਵੇਲੇ, ਸਾਰੀ ਉਹਦੀ ਲੀਡਰਸ਼ਿਪ। ਉਹਦਾ ਕਾਰਨ ਇਹ ਹੈ ਜੀ ਜਿਨ੍ਹਾਂ ਨੂੰ ਟਿਕਟਾਂ ਮਿਲ ਵੀ ਗਈਆਂ ਉਹ ਆਪਣਿਆਂ ਦੀਆਂ ਜਾਂ ਵਿਰੋਧੀਆਂ ਦੀਆਂ ਉਹਨਾਂ ਨੂੰ ਟਿਕਟਾਂ ਦਿਵਾਉਣ ਲਈ ਤੇ ਕਟਵਾਉਣ ਲਈ ਜਿਹੜਾ ਜੀ ਉਹ ਦਿੱਲੀ ਬੈਠੇ ਨੇ। 1.5 ਮਹੀਨਾ ਤਕਰੀਬਨ ਹੋ ਚੱਲਿਆ ਜੀ ਕਾਂਗਰਸੀਆਂ ਨੂੰ ਦਿੱਲੀ ਬੈਠਿਆਂ ਨੂੰ। ਉੱਥੇ ਬੈਠੇ ਹੀ ਉਹ ਆਪਣੀਆਂ ਸਰਗਰਮੀਆਂ ਕੈਪਟਨ ਅਮਰਿੰਦਰ ਸਿੰਘ ਹੁਰੀ ਤੇ ਪ੍ਰਤਾਪ ਸਿੰਘ ਬਾਜਵਾ ਦੂਜੇ ਤੀਜੇ ਜਿਹੜੇ ਆ ਜੀ ਉਹ ਚਲਾ ਰਹੇ ਨੇ। ਤੋ ਇਸ ਵੇਲੇ ਜਿਹੜੀਆਂ ਰੈਲੀਆਂ ਨੇ ਉਹ ਸਿਰਫ ਆਮ ਆਦਮੀ ਪਾਰਟੀ ਦੀਆਂ ਹੋ ਰਹੀਆਂ ਨੇ। ਜੇ ਪਿਛਲੇ ਸਵਾ ਕੁ ਮਹੀਨੇ ਦੀ ਗੱਲ ਕਰੀਏ ਤੇ ਕਾਂਗਰਸ ਨੇ ਜਿਹੜੀ ਹੈ ਜੀ ਕੋਈ ਰੈਲੀ ਨਹੀਂ ਕੀਤੀ। ਅਕਾਲੀ ਦਲ ਨੇ ਇੱਕ ਰੈਲੀ ਜਿਹੜੀ ਹੈ ਜੀ ਉਹ ਕੀਤੀ ਆ, ਔਰ ਆਮ ਆਦਮੀ ਪਾਰਟੀ ਦੇ ਵੱਲੋਂ 70 ਤੋਂ ਉੱਪਰ ਜਿਹੜੀਆਂ ਜੀ ਉਹ ਰੈਲੀਆਂ ਹੁਣ ਤੱਕ ਕੀਤੀਆਂ ਜਿਹੜੀਆਂ ਜੀ ਉਹ ਜਾ ਚੁੱਕੀਆਂ ਨੇ। ਜੇ ਆਪਾਂ ਵੱਖੋ ਵੱਖਰੇ ਏਰੀਏ ਦੀ ਗੱਲ ਕਰੀਏ, ਮਾਲਵਾ, ਦੁਆਬਾ, ਮਾਝਾ, ਤਿੰਨੇ ਜਗ੍ਹਾ ਦੇ ਉੱਤੇ ਜਿਹੜੀ ਹੈ ਜੀ ਉਹ ਸਰਗਰਮ ਆਮ ਆਦਮੀ ਪਾਰਟੀ ਹੈ। ਜਿਹੜੇ ਬੈਂਸ ਭਰਾ ਨੇ ਜਿਨ੍ਹਾਂ ਨੇ 5 ਸੀਟਾਂ ਉਹਨਾਂ ਨੂੰ ਛੱਡੀਆਂ ਨੇ ਆਮ ਆਦਮੀ ਪਾਰਟੀ ਨੇ, ਉਹਨਾਂ ਦੀਆਂ ਸਰਗਰਮੀਆਂ ਵੀ ਜਿਹੜੀਆਂ 5 ਸੀਟਾਂ ਦੇ ਉੱਤੇ ਨਜ਼ਰ ਜਿਹੜੀਆਂ ਉਹ ਆ ਰਹੀਆਂ ਨੇ। ਜਿਹੜਾ ਅਕਾਲੀ ਦਲ ਹੈ ਉਹਨੇ ਆਪਣਾ ਚੋਣ ਪ੍ਰਚਾਰ ਉਹਦੇ ਜਿੰਨੇ ਉਮੀਦਵਾਰ ਜਿਹੜੇ ਮਿਲੇ ਨੇ ਉਹਨਾਂ ਦੇ ਵੱਲੋਂ ਕੀਤਾ ਤਾਂ ਜਾ ਰਿਹਾ,
ਪਰ ਉਹ ਬੜਾ ਸਲੋ ਜਿਹੜਾ ਜੀ ਉਹ ਚੱਲ ਰਹੇ ਨੇ, ਸ਼ਾਇਦ ਇਸ ਕਰਕੇ ਕਿ ਅਜੇ ਸਮਾਂ ਜਿਹੜਾ ਪਿਆ ਉਹ ਸਮਝਦੇ ਨੇ ਕਿ ਜਿੰਨੇ ਪੈਸੇ ਬਚਾਏ ਜਾ ਸਕਦੇ ਨੇ ਅਖੀਰ ਦੇ ਵਿੱਚ ਜਿਹੜਾ ਜੀ ਉਹ ਤੇਜ਼ ਕਰ ਸਕਦੇ ਨੇ। ਪਰ ਸਭ ਤੋਂ ਵੱਡੀ ਜਿਹੜੀ ਹੈ ਜੀ ਉਹ ਇਸ ਵੇਲੇ ਕਾਂਗਰਸ ਹੈ। ਕਾਂਗਰਸ ਦੇ ਜਿਹੜੇ ਬਹੁਤੇ ਜਿਨ੍ਹਾਂ ਨੂੰ ਟਿਕਟਾਂ ਮਿਲ ਵੀ ਗਈਆਂ ਨੇ ਉਹਨਾਂ ਦੇ ਵੱਲੋਂ ਵੀ ਸਰਗਰਮੀਆਂ ਜਿਹੜੀਆਂ ਜੀ ਉਹ ਸ਼ੁਰੂ ਨਹੀਂ ਕੀਤੀਆਂ ਗਈਆਂ। ਉਹਦਾ ਪ੍ਰਮੁੱਖ ਕਾਰਨ ਇਹ ਆ ਕਿ ਜਿਹੜੀ ਉੱਪਰਲੀ ਲੀਡਰਸ਼ਿਪ ਆ ਉਹਦੇ ਮੂੰਹ ਵੱਲ ਕਾਂਗਰਸੀ ਜਿਹੜਾ ਜੀ ਉਹ ਦੇਖ ਰਹੇ ਨੇ ਕਿ ਕੀ ਕਹਾਣੀ ਬਣਦੀ ਆ। ਦੂਜੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਉੱਤੇ ਜਿਹੜੀ ਜਿਸ ਤਰੀਕੇ ਦੇ ਨਾਲ ਭੇੜ ਲੀਡਰਸ਼ਿਪ ਦਾ ਹੋ ਰਿਹਾ ਉੱਥੋਂ ਕਿਹੜਾ ਲੀਡਰ ਜਿਹੜਾ ਜੀ ਪੰਜਾਬ ਦੇ ਅਗਲੇ ਜਿਹੜੇ ਭਵਿੱਖ ਦੇ ਵਾਸਤੇ ਲੀਡਰ ਨਿਕਲ ਕੇ ਆਉਂਦਾ, ਸ਼ਾਇਦ ਇਹਦੇ ਵੱਲ ਵੀ ਜਿਹੜਾ ਜੀ ਉਹ ਨੇੜਿਓਂ ਨਿਗਾਹ ਇਹ ਉਮੀਦਵਾਰ ਜਿਹੜੇ ਉਹ ਕਰ ਰਹੇ ਨੇ ਕਿ ਫਿਰ ਉਹਦੇ ਨਾਲ ਤੁਰਾਂਗੇ, ਉਹਨੂੰ ਨਾਲ ਜਿਹੜਾ ਜੀ ਉਹ ਤੋਰਾਂਗੇ। ਇਸ ਜਮਾ ਘਟਾਓ ਦੇ ਵਿੱਚ ਜਿਹੜਾ ਜੀ ਉਹ ਕਾਂਗਰਸ ਇਸ ਵੇਲੇ ਬੁਰੇ ਤਰੀਕੇ ਦੇ ਨਾਲ ਪਛੜੀ ਪਈ ਆ। ਕੱਲ ਵੀ ਕਿਸੇ ਦੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਪੱਤਰਕਾਰ ਸੰਜੀ, ਉਹ ਕਹਿੰਦੇ ਜੀ ਕੁਝ ਥਾਵਾਂ ਦੇ ਉੱਤੇ ਕਾਂਗਰਸ ਜਿਹੜੀ ਆ ਉਹ ਅੱਪ ਆ ਰਹੀ ਹੈ। ਮੇਰਾ ਸਵਾਲ ਇਹ ਸੀਗਾ ਜੀ ਕਿ 1.5 ਮਹੀਨੇ ਤੋਂ ਜਿਹੜੀ ਲੀਡਰਸ਼ਿਪ ਹੈ ਉਹ ਤਾਂ ਬੈਠੀ ਦਿੱਲੀ ਜੀ, ਤੋਂ ਇਹ ਜਿਹੜੀ ਹੈ ਜੀ ਅੱਪ ਕਿਹੜੇ ਤਰੀਕੇ ਦੇ ਨਾਲ ਆ ਰਹੀ ਹੈ ਇਹ ਨਹੀਂ ਸਮਝਦੇ। ਐਕਚੁਅਲੀ ਕਾਂਗਰਸ ਜਿਹੜੀ ਹੈ ਜੀ ਉਹਨੂੰ ਆਪਣੀ ਹਾਈ ਕਮਾਂਡ ਦੇ ਵੱਲ, ਦਿੱਲੀ ਦੇ ਵੱਲ ਇਸੇ ਤਰੀਕੇ ਦੇ ਨਾਲ ਹਰ ਵਾਰੀ ਜਿਹੜਾ ਜੀ ਉਹ ਵੇਖਣਾ ਪੈਂਦਾ ਤੇ ਉੱਥੋਂ ਹੀ ਸਾਰਾ ਕੁਝ ਜਿਹੜਾ ਜੀ ਉਹ ਚੱਲਦਾ, ਜਿਹਦੇ ਕਰਕੇ ਇਸ ਵੇਲੇ ਕਾਂਗਰਸ ਫਾਡੀ ਚੱਲ ਰਹੀ ਹੈ ਜੀ। ਬਿਲਕੁਲ ਜੀ, ਬਹੁਤਾ ਨਹੀਂ ਹੈਗਾ ਹਜੇ ਤੱਕ, ਤੇ ਹਜੇ ਤਾਂ ਮੇਰੇ ਖਿਆਲ ਇਹਨਾਂ ਦੀ ਸੂਚੀ ਵੀ ਪੂਰੀ ਨਹੀਂ ਆਈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਜਿਹੜੀ ਸੱਤਾਧਾਰੀ ਪਾਰਟੀ ਆ ਉਸ ਦਾ, ਤੇ ਅਮਰਿੰਦਰ ਸਿੰਘ ਤੇ ਬੀਬੀ ਭੱਠਲ ਦਾ ਜਿਹੜਾ ਭਵਿੱਖ ਆ ਉਹ ਕਹਿੰਦੇ ਡਾਵਨ ਡੋਲਿਆ ਇਸ ਵੇਲੇ ਜੀ। ਬਿਲਕੁਲ, ਐਕਚੁਅਲੀ ਜਿਹੜੇ ਇਹ ਦਿੱਗਜ ਨੇਤਾ ਨੇ ਜੀ, ਜਿਨ੍ਹਾਂ ਤੁਸੀਂ ਇਹ ਕਹਿ ਲਓ ਕਿ ਬਹੁਤੇ ਤਾਂ ਇਦਾਂ ਦੇ ਨੇ ਜਿਉਂ ਛੋਟੇ ਆ ਜੀ ਉਹੀ ਨਾਂ ਸੁਣੀ ਜਾਂਦੇ ਆ, ਉਹ ਅੱਜ ਵੀ ਜਿਹੜਾ ਜੀ ਉਹ ਚੱਲ ਰਹੇ ਨੇ। 90 ਸਾਲਾਂ ਦੇ ਹੋ ਚੁੱਕੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਜਿਨ੍ਹਾਂ ਦਾ ਅਜੇ ਨਹੀਂ ਪਤਾ ਕਿ ਉਹਨਾਂ ਨੇ ਲੰਬੀ ਤੋਂ ਚੋਣ ਲੜਨੀ ਆ, ਕਿੱਥੋਂ ਚੋਣ ਲੜਨੀ ਆ ਨਹੀਂ ਲੜਨੀ ਆ, ਇਹਦਾ ਨਹੀਂ ਕੁਝ ਵੀ ਜਿਹੜਾ ਜੀ ਉਹ ਪਤਾ। ਤੇ ਉਹ ਜਿਹੜੇ ਜੀ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨੇ। ਅਕਾਲੀ ਦਲ ਦਾ ਚਿਹਰਾ ਉਹੀ ਨੇ ਜੀ, ਮੁੱਖ ਮੰਤਰੀ ਦੇ ਅਗਲੇ ਉਮੀਦਵਾਰ ਵੀ ਉਹਨਾਂ ਨੂੰ ਜਿਹੜਾ ਉਹ ਐਲਾਨਿਆ ਜਾ ਚੁੱਕਿਆ। ਪਰ ਜਿਹੜੀਆਂ ਲੰਬੀ ਤੋਂ ਰਿਪੋਰਟਾਂ ਨੇ ਜੀ ਉਹ ਜਿਹੋ ਜਿਹੀਆਂ ਆ ਰਹੀਆਂ ਨੇ, ਇਸ ਵਾਰੀ ਤਕੜੀ ਫਾਈਟ ਜਿਹੜੀ ਹੈ ਜੀ ਉਹ ਉਹਨਾਂ ਨੂੰ ਉੱਥੋਂ ਮਿਲ ਸਕਦੀ ਹੈ। ਕਾਂਗਰਸ ਨੇ ਅਜੇ ਉਮੀਦਵਾਰ ਐਲਾਨਿਆ ਨਹੀਂ। ਹਮੇਸ਼ਾ ਉਹ ਮਹੇਸ਼ਿੰਦਰ ਸਿੰਘ ਬਾਦਲ ਹੋਰਾਂ ਨੂੰ ਜਿਹੜਾ ਜੀ ਉਹ ਐਲਾਨਦੇ ਨੇ। ਇਸ ਵਾਰੀ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਉਹਨਾਂ ਦੇ ਉੱਤੇ ਦਾਅ ਨਹੀਂ ਖੇਡੂਗੀ। ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਹੋਰਾਂ ਨੂੰ ਜਿਹੜਾ ਜੀ ਇੱਥੋਂ ਉਤਾਰ ਕੇ ਜਿਹੜੀ ਤਕੜੀ ਫਾਈਟ ਹੈ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਪਤਾ ਇਹ ਲੱਗ ਜੂਗਾ ਕਿ ਲੰਬੀ ਤੋਂ ਜਿਹੜਾ ਜੀ ਕੀ ਪ੍ਰਕਾਸ਼ ਸਿੰਘ ਬਾਦਲ ਹੋਰੀ ਆਉਂਦੇ ਨੇ, ਕਿਉਂਕਿ ਚਰਚਾ ਤਾਂ ਇਸ ਗੱਲ ਦੀ ਵੀ ਚੱਲੀ ਜਾਂਦੀ ਆ ਕਿ ਸੁਖਬੀਰ ਸਿੰਘ ਬਾਦਲ ਹੋਰੀ ਲੰਬੀ ਤੋਂ ਚੋਣ ਲੜ ਸਕਦੇ ਨੇ। ਧੂਰੀ ਤੋਂ ਚੋਣ ਲੜਨ ਦੇ ਚਰਚੇ ਸੀਗੇ, ਪਰ ਧੂਰੀ ਦਾ ਉਮੀਦਵਾਰ ਜਿਹੜਾ ਜੀ ਉਹ ਅਕਾਲੀ ਦਲ ਨੇ ਦੇ ਦਿੱਤਾ ਹੈ। ਇਸ ਕਰਕੇ ਇੱਥੋਂ ਸੁਖਬੀਰ ਸਿੰਘ ਬਾਦਲ ਹੋਰੀ ਸ਼ਾਇਦ ਜਿਹੜਾ ਜੀ ਉਹ ਨਹੀਂ ਆਉਣਗੇ, ਉਹ ਲੰਬੀ ਤੋਂ ਆ ਸਕਦੇ ਨੇ। ਜੇ ਆਉਂਦੇ ਨੇ ਤੇ ਫਿਰ ਉੱਥੋਂ ਦੀ ਜਿਹੜੀ ਹੈ ਜੀ ਪ੍ਰਕਾਸ਼ ਸਿੰਘ ਬਾਦਲ ਹੋਰੀ ਕਿੱਥੇ ਜਾਣਗੇ। ਇਸ ਕਰਕੇ ਉਹਨਾਂ ਦੇ ਜਿਹੜੀ ਭਵਿੱਖ ਦੀ ਸੀਟ ਨੂੰ ਲੈ ਕੇ ਹੀ ਮਾਮਲਾ ਡਾਵਾਡੋਲ ਹੈ। ਕੈਪਟਨ ਅਮਰਿੰਦਰ ਸਿੰਘ ਹੋਰੀ 76 ਸਾਲਾਂ ਦੇ ਹੋ ਚੁੱਕੇ ਨੇ। ਉਹ ਕਹਿੰਦੇ ਮੇਰੀ ਲਾਸਟ ਇਹ ਚੋਣ ਹੈ। ਤੋ ਉਹਨਾਂ ਦੀ ਜਿਹੜੀ ਲਾਸਟ ਚੋਣ ਹੈ ਜੀ, ਪਿਛਲੀ ਵਾਰੀ ਕਿਉਂਕਿ ਪ੍ਰਨੀਤ ਕੌਰ ਹੋਰੀ ਇੱਥੋਂ ਪਟਿਆਲੇ ਤੋਂ ਜਿੱਤੇ ਸਨ। ਬੇਸ਼ੱਕ ਉਹਨਾਂ ਦੇ ਹਾਲ ਦੀ ਘੜੀ ਤਾਂ ਬਹੁਤ ਵੱਡਾ ਮੁਕਾਬਲੇ ਦੀ ਕਿਸੇ ਦੀ ਆਸ ਨਹੀਂ, ਪਰ ਡਾਕਟਰ ਬਲਵੀਰ ਸਿੰਘ ਹੋਰੀ ਜਿਹੜੇ ਆਮ ਆਦਮੀ ਪਾਰਟੀ ਦੇ ਨੇ, ਉਹਨਾਂ ਨੇ ਹੀ ਡਾਕਟਰ ਗਾਂਧੀ ਹੋਰਾਂ ਦੀ ਸਾਰੀ ਚੋਣ ਕਮਾਨ ਜਿਹੜੀ ਉਹ ਸੰਭਾਲੀ ਸੀਗੀ। ਤੇ ਉਦੋਂ ਹੈਰਾਨੀਜਨਕ ਨਤੀਜੇ ਦਿੰਦਿਆਂ ਹੋਇਆ ਡਾਕਟਰ ਧਰਮਵੀਰ ਗਾਂਧੀ ਹੋਰੀ ਜਿਹੜੇ ਉਹ ਪ੍ਰਨੀਤ ਕੌਰ ਹੋਰਾਂ ਨੂੰ ਪਟਕਣੀ ਦੇ ਗਏ ਸਨ। ਸੋ ਇਸ ਕਰਕੇ ਇੱਥੋਂ ਵੀ ਕੁਝ ਉਲਟ ਫੇਰ ਦੀ ਉਮੀਦ ਜਿਹੜੀ ਹੈ ਜੀ ਉਹ ਵੱਡੀ ਕੀਤੀ ਜਾ ਸਕਦੀ ਹੈ ਸ਼ਹਿਰ ਦੇ ਵਿੱਚ। ਖਾਸ ਤੌਰ ਦੇ ਉੱਤੇ ਮਹਿਲਾ ਦੇ ਬੂਹੇ ਜਿਹੜੇ ਨੇ ਉਹ ਆਮ ਲੋਕਾਂ ਦੇ ਵਾਸਤੇ ਪਿਛਲੇ ਸਾਲਾਂ ਤੋਂ ਕਦੇ ਵੀ ਨਹੀਂ ਖੁੱਲੇ, ਜਿਹਦੇ ਕਰਕੇ ਹੌਲੀ ਹੌਲੀ ਕਰਕੇ ਜਿਹੜੇ ਲੋਕ ਨੇ ਉਹ ਦੂਰ ਹੋਏ ਨੇ ਮਹਿਲਾ ਤੋਂ। ਇਹ ਨਿਰਭਰ ਕਰੂਗਾ ਕਿ ਅਕਾਲੀ ਦਲ ਜਿਹੜਾ ਜੀ ਉਹ ਕਿਹੋ ਜਿਹਾ ਉਮੀਦਵਾਰ ਦਿੰਦਾ। ਪਹਿਲਾਂ ਤਾਂ ਰਲ ਮਿਲ ਕੇ ਹੀ ਖੇਡ ਜਿਹੜੀ ਉਹ ਖੇਡਦੇ ਨੇ, ਉਹਦੇ ਉੱਤੇ ਡਿਪੈਂਡ ਜਿਹੜਾ ਜੀ ਉਹ ਕਰੂਗਾ। ਪਰ ਡਾਕਟਰ ਬਲਵੀਰ ਸਿੰਘ ਹੋਰੀ ਇੱਕ ਚੰਗੀ ਫਾਈਟ ਜਿਹੜੀ ਹੈ ਜੀ ਉਹ ਦੇ ਸਕਦੇ ਨੇ, ਤੇ ਉਨੀ ਮੁਸੀਬਤ ਜਿਹੜੀ ਆ ਉਹ ਕੈਪਟਨ ਸਾਹਿਬ ਦੇ ਵਾਸਤੇ ਵਧੂਗੀ। ਤੀਜਾ ਜਿਹੜਾ ਵੱਡਾ ਚਿਹਰਾ ਹੈ ਉਹ ਹੈ ਰਜਿੰਦਰ ਕੌਰ ਭੱਠਲ ਹੋਰਾਂ ਦਾ। ਉਹ ਕੁਝ ਮਹੀਨਿਆਂ ਦੇ ਵਾਸਤੇ ਮੁੱਖ ਮੰਤਰੀ ਜਿਹੜਾ ਬਣੇ ਸਨ। ਤੁਹਾਨੂੰ ਯਾਦ ਹੋਣਾ ਹਰਚਰਨ ਸਿੰਘ ਬਰਾੜ ਹੋਰਾਂ ਦੇ ਸਮੇਂ ਜਦੋਂ ਸਾਰੇ ਲੈ ਕੇ ਬਹਿ ਗਏ ਸਨ ਦਿੱਲੀ ਜਾ ਕੇ ਵਿਧਾਨ ਸਭਾ ਦੇ ਮੈਂਬਰ, ਉਹ ਸਾਬਕਾ ਮੁੱਖ ਮੰਤਰੀ ਨੇ ਹਲਕਾ ਚੇਂਜ ਕਰਨਾ ਚਾਹੁੰਦੇ ਸੀਗੇ। ਲਹਿਰਾ ਗਾਗਾ ਛੱਡ ਕੇ ਸੁਨਾਮ ਆਉਣਾ ਚਾਹੁੰਦੇ ਸੀਗੇ, ਕਿਉਂਕਿ ਸੁਨਾਮ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਹੋਰੀ ਜਾ ਵੜੇ ਨੇ ਆਪਣਾ ਮਾਫ ਕਰਨਾ ਲਹਿਰੇ ਗਾਗੇ ਚੋਂ ਜਾ ਵੜੇ ਨੇ ਸੁਨਾਮ ਹਲਕਾ ਛੱਡ ਕੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਾ ਜਿਹੜਾ ਜੀ ਉਹ ਖੇਡਦਿਆਂ ਹੋਇਆ
ਰਜਿੰਦਰ ਕੌਰ ਭੱਠਲ ਹੋਰਾਂ ਨੂੰ ਹਲਕਾ ਨਹੀਂ ਬਦਲਣ ਦਿੱਤਾ। ਇਸ ਵੇਲੇ ਜਿਹੜੇ ਆਮ ਆਦਮੀ ਪਾਰਟੀ ਦਾ ਵੀ ਆਧਾਰ ਲਹਿਰਾ ਗਾਗਾ ਦੇ ਵਿੱਚ ਬਹੁਤ ਚੰਗਾ ਹੈ। ਜਸਵੀਰ ਸਿੰਘ ਕੁਦਾਨ ਜਿਹੜੇ ਇੱਕ ਕਿਸਾਨ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਉਤਾਰਿਆ। ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੀਆਂ ਸਰਗਰਮੀਆਂ ਜਿਹੜੀਆਂ ਜੀ ਪਿਛਲੇ ਕਈ ਮਹੀਨਿਆਂ ਤੋਂ ਇੱਥੇ ਜਾਰੀ ਨੇ। ਰਜਿੰਦਰ ਕੌਰ ਭੱਠਲ ਹੋਰਾਂ ਦੀ ਸੀਟ ਜਿਹੜੀ ਹੈ ਜੀ ਲਹਿਰਾ ਗਾਗਾ ਇਸ ਵਾਰੀ ਸੌਖੀ ਨਹੀਂ ਹੋਊਗੀ, ਬਲਕਿ ਇਹ ਕਾਫੀ ਜਿਹੜੀ ਦੀ ਫਸੂਗੀ ਜਿਹੜੀ ਸੀਟ। ਔਰ ਆਮ ਆਦਮੀ ਪਾਰਟੀ ਇਹ ਸੋਚਦੀ ਹੈ ਕਿ ਇਹਨਾਂ ਦੋਵਾਂ ਦੇ ਵਿਚਾਲੇ ਤੋਂ ਉਹ ਜਿਹੜੀ ਸੀਟ ਹੈ ਇਹ ਕੱਢ ਕੇ ਲਿਜਾ ਸਕਦੀ ਹੈ। ਸੋ ਇਹ ਤਿੰਨ ਕੁ ਵਿਅਕਤੀ ਨੇ ਜੀ, ਇਹ ਇਸ ਗੱਲ ਦੇ ਉੱਤੇ ਨਿਰਭਰ ਜਿਹੜਾ ਜੀ ਉਹ ਕਰੂਗਾ, ਇਹ ਜਿਹੜੀ ਤੈਅ ਕਰੂਗੀ ਭਵਿੱਖ ਦੀ ਜਿਹੜੀ ਰਾਜਨੀਤੀ ਕਿ ਕੀ ਇਹ ਲੋਕ ਜਿਹੜੇ ਨੇ, ਇਹ ਤਿੰਨ ਅਹਿਮ ਨਾਮ ਜਿਹੜੇ ਨੇ, ਕਿਉਂਕਿ ਜਿਹੜਾ ਇਹਨਾਂ ਦੇ ਵਿੱਚੋਂ ਹਾਰਦਾ ਤਕਰੀਬਨ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਦਾ ਐਗਜ਼ਿਟ ਜਿਹੜਾ ਜੀ ਉਹ ਹੋ ਜਾਊਗਾ। ਨਾ ਸਿਰਫ ਉਹਦਾ ਐਗਜ਼ਿਟ ਹੋਊਗਾ, ਬਲਕਿ ਇਹਨੂੰ ਮੈਂ ਇਸ ਪੁਆਇੰਟ ਆਫ ਵਿਊ ਨਾਲ ਵੀ ਦੇਖਦਾ ਜੀ ਕਿ ਉਹਨਾਂ ਦੇ ਪਰਿਵਾਰਾਂ ਦਾ ਵੀ ਸਿਆਸਤ ਦੇ ਵਿੱਚੋਂ ਐਗਜ਼ਿਟ ਹੋ ਜਾਊਗਾ। ਸੋ ਸ਼ਾਇਦ ਮੁੜ ਕੇ ਜਿਹੜਾ ਜੀ ਇਹ ਨਾਮ ਜਿਹੜੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੋ ਸਕਦਾ ਜੀ ਉਹ ਨਾ ਸੁਣੇ ਜਾ ਸਕਣ ਲੰਮੇ ਸਮੇਂ ਤੱਕ। ਬਿਲਕੁਲ ਜੀ, ਲੱਗਦਾ ਕਿ ਉਹ ਨਾ ਇੱਕ ਹਿਸਟਰੀ ਬਣ ਜਾਣਗੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਪੰਜਾਬ ਤੋਂ ਦਿੱਲੀ ਏਅਰਪੋਰਟ ਤੋਂ ਬੱਸਾਂ ਚੱਲਦੀਆਂ ਸੀਗੀਆਂ ਸੱਤਾਧਾਰੀ ਪਾਰਟੀ ਬਾਦਲ ਪਰਿਵਾਰ ਦੀਆਂ, ਤੇ ਇੱਕ ਹੋਰ ਬੱਸ ਚੱਲੀ ਸੀਗੀ, ਤਾਂ ਇਹਨਾਂ ਨੇ ਉਹ ਦੂਸਰੀ ਕੰਪਨੀ ਦੀਆਂ ਬੱਸਾਂ ਨੂੰ ਭੰਨਿਆ। ਐਕਚੁਅਲੀ ਜੀ ਇਹ ਜਿਹੜੀਆਂ ਬੱਸਾਂ ਚੱਲ ਰਹੀਆਂ ਨੇ, ਇਹਨਾਂ ਦੇ ਵਾਸਤੇ, ਇਹਨਾਂ ਨੂੰ ਰੋਕਣ ਦੇ ਵਾਸਤੇ ਜਿਹੜਾ ਜੀ ਉਹ ਜ਼ਰੂਰ ਕੋਸ਼ਿਸ਼ ਜਿਹੜੀ ਹੁੰਦੀ ਰਹੀ ਹੈ। ਆਪਾਂ ਪਹਿਲਾਂ ਵੀ ਜਿਹੜੀ ਉਹਦੀ ਗੱਲਬਾਤ ਕੀਤੀ ਸੀਗੀ ਦੋ ਵਾਰੀ ਕਿ ਕਿਵੇਂ ਉਹਦੇ ਜਿਹੜੇ ਡਰਾਈਵਰ ਕੰਡਕਟਰ ਨੇ ਉਹਨਾਂ ਨੂੰ ਕੁੱਟਮਾਰ ਉਹਨਾਂ ਦੀ ਕੀਤੀ ਗਈ ਦਿੱਲੀ ਏਅਰਪੋਰਟ ਤੇ। ਇੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਜਿਹੜੇ ਲਾਇਸੈਂਸ ਸੀਗੇ ਉਹ ਸਿਰਫ ਆਪਣੀ ਜੁੱਤੀ ਦੇ ਜ਼ੋਰ ਦੇ ਉੱਤੇ ਰੱਦ ਕਰ ਦਿੱਤੇ। ਜਿਹੜੀ ਇਹ ਹਰਮਿਸ ਟਰਾਂਸਪੋਰਟ ਕੰਪਨੀ ਹੈ ਜੀ, ਉਹਦੇ ਮਾਲਕ ਨੇ ਹਾਈ ਕੋਰਟ ਤੋਂ ਜਾ ਕੇ ਸਟੇ ਲੈ ਲਿਆ ਇਹਦੇ ਉੱਤੇ, ਬੱਸਾਂ ਫੇਰ ਚੱਲਣੀਆਂ ਸ਼ੁਰੂ ਹੋ ਗਈਆਂ। ਹੈਰਾਨੀ ਵਾਲੀ ਗੱਲ ਇਹ ਹੈ ਜੀ ਕਿ ਜਿਨ੍ਹਾਂ ਨੇ ਅਮਨ ਕਾਨੂੰਨ ਜਿਹੜਾ ਉਹ ਚਲਾਉਣਾ ਹੁੰਦਾ, ਉਹਨਾਂ ਦੇ ਬੰਦੇ ਅਮਨ ਕਾਨੂੰਨ ਜਿਹੜਾ ਜੀ ਉਹ ਡਾਂਗਾਂ ਦੇ ਨਾਲ ਚਲਾ ਰਹੇ ਨੇ। ਔਰ ਇੱਥੇ ਹਰਮਿਸ ਇੰਟਰਨੈਸ਼ਨਲ ਟਰਾਂਸਪੋਰਟ ਜਿਹੜੇ ਹੈਗੀ ਜੀ, ਉਹਦੀਆਂ ਬੱਸਾਂ ਨੂੰ ਰਾਜਪੁਰਾ ਦੇ ਵਿੱਚ ਜਿਹੜੀ ਇੰਡੋ ਕੈਨੇਡੀਅਨ ਬੱਸ ਹੈ ਉਹਦੇ ਵਿੱਚ ਡਾਂਗਾਂ ਤੇ ਰੋਡਾਂ ਦੇ ਨਾਲ ਆਏ ਜਿਹੜੇ ਵਿਅਕਤੀ ਸੀਗੇ ਜੀ, ਉਹਨਾਂ ਨੇ ਹਾਈਵੇ ਨੰਬਰ 1 ਦੇ ਉੱਤੇ ਗੰਡਿਆਂ ਦੇ ਨੇੜੇ ਜਿਹੜਾ ਜੀ ਲਾ ਕੇ ਬੱਸ ਰੋਕ ਲਈ ਤੇ ਉੱਥੇ ਉਹਦੀ ਤੋੜ ਭੰਨ ਜਿਹੜੀ ਸੀਗੀ ਇਹਨਾਂ ਬੱਸਾਂ ਦੀ ਕੀਤੀ ਗਈ। ਜਿਹੜੇ ਇਹਦੇ ਮਾਲਕ ਨੇ ਹਰਮਿਸ ਕੰਪਨੀ ਦੇ ਮਿਸਟਰ ਮੋਦਗਿਲ, ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਦਬਾਅ ਇਸ ਗੱਲ ਦਾ ਹੈ ਕਿ ਉਹ ਆਪਣੀ ਜਿਹੜੀ ਹੈ ਇਹ ਟਰਾਂਸਪੋਰਟ ਵੇਚ ਦੇਣ ਬਾਦਲਾਂ ਨੂੰ। ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਵੇਚਣਗੇ ਨਹੀਂ। ਹਾਂ, ਇਹ ਉਹਨਾਂ ਨੇ ਕਿਹਾ ਕਿ ਮੈਂ ਬੈਟਰ ਸਰਵਿਸ ਜਿਹੜੀ ਹੈ ਜੀ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ NRIs ਨੇ ਉਹਨਾਂ ਨੂੰ, ਔਰ ਸਸਤੀ ਸਰਵਿਸ। ਇਹ ਜਿਹੜੀ ਜ਼ਿਆਦਾ ਪੈਸੇ ਲੈਂਦੇ ਨੇ। ਜਿੱਥੋਂ ਆਪਾਂ ਗੱਲ ਸਟਾਰਟ ਕੀਤੀ ਸੀ ਭੁੰਦੜ ਸਾਹਿਬ ਤੋਂ, ਅਖੀਰ ਦੇ ਵਿੱਚ ਫੇਰ ਉੱਥੇ ਆ ਜਾਂਦੀ ਹੈ ਜੀ ਕਿ ਕੋਈ ਜਿਹੜਾ ਜੀ ਕਿਸੇ ਕਿਸਮ ਦਾ ਅਸਰ ਉਹ ਦਿਸ ਨਹੀਂ ਰਿਹਾ ਜੀ ਸੱਤਾਧਾਰੀਆਂ ਦੇ ਉੱਤੇ। ਉਹਨਾਂ ਦੇ ਵੱਲੋਂ ਇਹ ਜਿਹੜੀ ਗੁੰਡਾਗਰਦੀ ਹੈ ਨਾ ਜੀ, ਐਕਚੁਅਲੀ ਉਹ ਨਿਰੰਤਰ ਜਾਰੀ ਆ। ਟਰਾਂਸਪੋਰਟ ਦੇ ਉੱਤੇ ਹੋਇਆ ਕਬਜ਼ਾ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਆ, ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਹੋਇਆ, ਤੇ ਹੁਣ ਕਿਸੇ ਹੋਰ ਕੰਪਨੀ ਨੂੰ ਉਹ ਚਲਾਉਣ ਹੀ ਨਹੀਂ ਦੇਣਾ ਚਾਹੁੰਦੇ ਕਿ ਇੱਥੇ ਕੰਪਨੀ ਜਿਹੜੀ ਉਹ ਰਨ ਕਿਵੇਂ ਕਰ ਲਵੇ। ਸੋ ਜਿਹੜੇ ਪ੍ਰਵਾਸੀ ਨੇ ਜੀ, ਕਿਉਂਕਿ ਉਹਨਾਂ ਦੇ ਸਿਰ ਦੇ ਉੱਤੇ ਕੰਪਨੀ ਇਹ ਚੱਲਦੀ ਹੈ। ਇਹ ਐਕਚੁਅਲੀ ਜਿਹੜੀਆਂ ਦੋ ਗੱਲਾਂ, ਹੁਣ 17 ਆ ਗਿਆ ਜੀ, 17 ਚ ਆਪਾਂ ਗੱਲ ਕਰ ਰਹੇ ਹਾਂ, ਪਿਛਲੇ 16 ਦੇ ਵਿੱਚ ਵੀ ਜਿਹੜਾ ਨਿਰੰਤਰ ਗੱਲ ਕਰਦੇ ਰਹੇ ਹਾਂ। ਇੱਕ ਤਾਂ ਢਾਬਿਆਂ ਵਾਲਿਆਂ ਦੀ, ਜਿਨ੍ਹਾਂ ਨੇ ਜਦੋਂ ਇੱਥੇ ਜਾਟ ਅੰਦੋਲਨ ਹੋਇਆ ਸੀਗਾ ਕਿਹੜੇ ਤਰੀਕੇ ਦੇ ਨਾਲ ਅੱਖਾਂ ਮੀਚੀਆਂ, ਇੱਕ ਵਾਰੀ ਫੇਰ ਯਾਦ ਕਰਾ ਦਈਏ 17 ਦੇ ਵਿੱਚ। ਤੇ ਦੂਸਰੀ ਜਿਹੜੀ ਦੀ ਉਹ ਟਰਾਂਸਪੋਰਟ ਦੇ ਉੱਤੇ, ਦੇਖੋ ਇਹ ਤੁਹਾਡੇ ਉੱਤੇ ਡਿਪੈਂਡ ਹੈ ਕਿ ਤੁਸੀਂ ਇਹਨੂੰ ਜਿਹੜਾ ਦੀ ਉਹ ਕਰ ਸਕਦੇ ਹੋ, ਨਹੀਂ ਤਾਂ ਇੱਥੇ ਤਾਂ ਤਕਰੀਬਨ ਹਰ ਚੀਜ਼ ਦੇ ਹੱਥ ਹੀ ਖੜੇ ਨੇ ਹਾਲ ਦੀ ਘੜੀ 'ਚ। ਬਿਲਕੁਲ ਜੀ, ਜੇ ਤਾਂ ਹੋਏ ਤਾਂ ਜ਼ਰੂਰ NRI ਆ ਜ਼ਰੂਰ ਉਸ ਦਾ ਫਾਇਦਾ ਲੈਣਗੇ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਰ ਇੱਕ ਚੀਜ਼ ਤੇ ਬਦਮਾਸ਼ੀ ਚੱਲਦੀ ਆ, ਕਬਜ਼ਾ ਕਰ ਲਓ, ਉੱਥੇ ਬੜਾ ਮੁਸ਼ਕਿਲ ਹੁੰਦਾ NRI ਨੂੰ ਕਿ ਕੀ ਕਰੀਏ। ਤੇ ਅਖੀਰ ਵਿੱਚ ਅਜਨਾਵਾ ਕਿ ਕਿਹਾ ਮੋਦੀ ਨੇ ਅੱਜ ਇਹ ਸਾਫ਼ ਸਿੱਧਾ ਦਿਨ ਦੇ ਕੰਮ ਵਿਰੋਧੀ ਨਹੀਂ ਕਰਨ ਬੇਲੀ। ਕਿਹਾ ਮੋਦੀ ਨੇ ਅੱਜ ਇਹ ਸਾਫ਼ ਸਿੱਧਾ ਦਿਨ ਦੇ ਕੰਮ ਵਿਰੋਧੀ ਨਹੀਂ ਕਰਨ ਬੇਲੀ। ਭ੍ਰਿਸ਼ਟਾਚਾਰ ਨੂੰ ਨੱਥ ਮੈਂ ਪਾਉਣ ਲੱਗਾ, ਬਿਨਾਂ ਪਾਏ ਤੋਂ ਲੱਗਾ ਨਹੀਂ ਸਰਨ ਬੇਲੀ। ਕੋਲ ਜਿਨ੍ਹਾਂ ਦੇ ਪਿਆ ਕੁਝ ਮਾਲ ਮੋਟਾ, ਪਕੜੇ ਜਾਣ ਦੇ ਸ਼ੱਕ ਤੋਂ ਡਰਨ ਬੇਲੀ। ਭ੍ਰਿਸ਼ਟਾਚਾਰ ਨੂੰ ਮੈਂ ਨਹੀਂ ਜਰਨ ਵਾਲਾ, ਵਿਰੋਧੀ ਮੈਨੂੰ ਹੀ ਵੇਖ ਨਾ ਜਰਨ ਬੇਲੀ। ਕੂਕ ਕੂਕ ਪਿਆ ਕਹਿੰਦਾ ਜੋ ਗੱਲ ਮੋਦੀ, ਇਹੋ ਕਹਿੰਦਾ ਮਨਮੋਹਨ ਸੀ ਗੱਲ ਬੇਲੀ।
ਕੂਕ ਕੂਕ ਪਿਆ ਕਹਿੰਦਾ ਜੋ ਗੱਲ ਮੋਦੀ, ਇਹੋ ਕਹਿੰਦਾ ਮਨਮੋਹਨ ਸੀ ਗੱਲ ਬੇਲੀ, ਮਸਲੇ ਮੁਸ਼ਕਲਾਂ ਨਿੱਤ ਹਨ ਵਧੀ ਜਾਂਦੇ, ਉਲਝਣ ਕੋਈ ਨਾ ਕੀਤੀ ਹੈ ਹੱਲ ਵੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।